दर्शकों ब्रेक तो बाद तुहाडा स्वागत है जी राज साहब। एंड वाले सैगमेंट विच असीं तुहाडे विचार जानना चाहांगे, की कहना चाहोगे तुसीं? देखो समा सीमित है और कुछ मैसेजेस मैं जिहड़े ने उन्हां नूं शेयर करदा। वीर अमरजीत सिंह अज लिखदे ने, वाहिगुरू जी का खालसा वाहिगुरू जी की फतेह जी। डॉक्टर साहब प्लीज शेड सम लाइट ऑन प्रोपेगेंडा करंटली गोइंग ऑन टू डीफेम कैनेडियन सिक्स। ਅਸੀਂ ਵੈਸੇ ਦੀ ਚਰਚਾ ਜ਼ਰੂਰ ਰੋਜ਼ ਹੀ ਕਰਦੇ ਹਾਂ ਕਿਸੇ ਨਾ ਕਿਸੇ ਹਵਾਲੇ ਨਾਲ, ਔਰ ਕੱਲਾ ਕੈਨੇਡੀਅਨ ਸਿੱਖਸ ਹੀ ਨਹੀਂ, ਇਸ ਵੇਲੇ ਡਾਇਸਪੋਰਾ ਸਿੱਖਾਂ ਦੇ ਉੱਤੇ ਔਰ ਕੈਨੇਡਾ ਤੇ ਖਾਸ ਫੋਕਸ ਹੈ, ਨੋ ਡਾਊਟ, ਪਰ ਪੰਜਾਬ 'ਚ ਵੀ ਨੌਜਵਾਨਾਂ ਦੀ ਫੜੋਫੜੀ ਦਾ ਸਿਲਸਿਲਾ ਜਿਹੜਾ ਅਮਰਿੰਦਰ ਸਰਕਾਰ ਨੇ ਸ਼ੁਰੂ ਕੀਤਾ ਹੋਇਆ, ਅਸੀਂ ਇਹਦੀ ਚਰਚਾ ਵੀ ਕਰਾਂਗੇ ਜੀ। ਭੈਣ ਜੀ ਮਨਮੰਥਰ ਕੌਰ ਲਿਖਦੇ ਨੇ, ਦੇयर मे बी टाइम्स when we are powerless to prevent injustice, but there must never be a time when we fail to protest। ਐਲੀ ਵਿਜ਼ਲ ਜਾਂ ਵਾਈਜ਼ਲ ਇਹਨਾਂ ਨੂੰ ਪੜ੍ਹਿਆ ਜਾਂਦਾ ਜੀ। ਬਹੁਤ ਸ਼ੁਕਰੀਆ ਭੈਣ ਜੀ। ਇਹਦਾ ਸਿੰਪਲ ਹੀ ਮਤਲਬ ਹੈ ਕਿ ਵੀ ਇਹ ਠੀਕ ਹੈ ਵੀ ਕਈ ਵਾਰ ਤੁਸੀਂ ਅਨਿਆਂ ਦੇ ਸਾਹਮਣੇ ਬੇਬਸ ਹੋਵੋ, ਜ਼ੋਰਾਵਰ ਜ਼ਿਆਦਾ ਤਕੜੇ, ਲੇਕਿਨ ਐਸਾ ਕਦੇ ਨਹੀਂ ਹੋਣਾ ਚਾਹੀਦਾ ਕਿ ਵੀ ਤੁਸੀਂ ਉਸ ਅਨਿਆਂ ਨੂੰ ਕਬੂਲ ਕਰ ਲਓ ਔਰ ਉਹਦੇ ਖਿਲਾਫ ਪ੍ਰੋਟੈਸਟ ਨਾ ਕਰੋ ਜੀ। ਜਿਹੜਾ ਮਾੜੇ ਦੇ ਉੱਤੇ ਤਗੜਾ ਜ਼ੁਲਮ ਤਾਂ ਕਰ ਸਕਦਾ, ਲੇਕਿਨ ਉਸ ਦੀ ਆਵਾਜ਼, ਉਸ ਦੇ ਪ੍ਰੋਟੈਸਟ ਨੂੰ ਬੰਦ ਨਹੀਂ ਕਰ ਸਕਦਾ। ਸੋ ਮੈਂ ਸਮਝਦਾ ਵੀ ਜੂਨ 84 ਨਾਲ ਸੰਬੰਧਿਤ ਵੀ ਜਿੱਥੇ ਜਿੱਥੇ ਪ੍ਰੋਟੈਸਟ ਹੋਣੇ ਨੇ, ਮੈਂ ਪ੍ਰੋਟੈਸਟ 'ਚੋਂ ਵਰਡ ਕੱਢਿਆ, ਔਰ ਸਾਨੂੰ ਵੈਸੇ ਵੀ ਜੇ 33 ਸਾਲ ਇਸ ਡਿਫਾਇੰਸ ਦੇ ਨਾਲ ਕੌਮ ਤੁਰੀ ਹੈ ਕਿ ਭਾਈ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਤੇ ਫਿਰ ਅਸੀਂ ਆਜ਼ਾਦੀ ਦੇ ਲਈ ਜਿਹੜਾ ਹੈ ਉਹ ਆਪਣਾ ਬਣਦਾ ਯੋਗਦਾਨ ਪਾਈਏ। ਕਰਮਜੀਤ ਸਿੰਘ ਧਾਲੀਵਾਲ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਨਾਲ ਹੀ ਭੈਣ ਜੀ ਨੇ ਨੈਵਰ ਫॉरगेट 1984 ਲਿਖਿਆ ਜੀ। ਜਾਫੀ ਸਿੰਘ ਢਿੱਲੋਂ, ਹੱਲ ਸਿਰਫ ਆਜ਼ਾਦੀ, ਖਾਲਿਸਤਾਨ ਜ਼ਿੰਦਾਬਾਦ, ਬਿਲਕੁਲ ਠੀਕ ਹੈ। ਅਮਨਦੀਪ ਸਿੰਘ, ਪ੍ਰਣਾਮ ਸ਼ਹੀਦਾਂ ਨੂੰ। ਮਨਜ਼ੂਰ ਜੱਟ, ਨਾਈਸ ਸਪੀਕਿੰਗ। ਹਰਦੀਪ ਸਿੰਘ ਮਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਸਿੰਘ ਔਲਖ, ਓਕੇ ਜੀ, ਠੀਕ ਵੀਰ ਜੀ। ਆਲਮ ਮਹਿਰ, ਵੈਰੀ ਨਾਈਸ ਫਰਮ ਪਾਕਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਭੈਣ ਜੀ ਜਤਿੰਦਰ ਕੌਰ, ਵੈਰੀ ਨਾਈਸ। ਆਲਮ ਮਹਿਰ ਫਿਰ ਵੈਰੀ ਗੁੱਡ। TV 84 ਸੋਨੂ। ਜੱਸਾ ਸੰਦਰ, JS ਪੰਡਾਲ, ਇਹਨਾਂ ਨੇ ਫਤਿਹ ਔਰ ਗੁੱਡ ਜੌਬ ਕਰਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ ਜੀ। ਔਰ ਇਸ ਸਾਰੇ ਦੇ ਵਿੱਚ ਮੈਂ ਦੂਸਰੇ ਵੀ ਮੈਸੇਜ ਦੇਖ ਲਾਂ। ਅਮਨਦੀਪ ਸਿੰਘ, ਟਰੰਪ ਅਤੇ ਮੋਦੀ ਜੁੜਵਾਂ ਭਰਾ, ਉਹ ਵੀ ਕਹਿੰਦਾ ਇਹ ਮੌਸਮ ਦਾ ਬਦਲਾ ਬਜ਼ੁਰਗਾਂ ਦਾ ਵਹਿਮ ਹੈ। ਸੋ ਇਹ ਬਿਲਕੁਲ ਅਸੀਂ ਟਵਿਨ। ਕੁਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਮਸ਼ੇਰ ਸਿੰਘ ਬਦੇਸ਼ਾ ਫਤਿਹ ਅਰਜ਼ ਕਰਦੇ ਨੇ। ਕਰਮਜੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਫਤਿਹ ਬੁਲਾਉਂਦੇ ਨੇ। ਔਰ ਬਾਕੀ ਅਸੀਂ ਹੁਣ ਜਿਹੜੇ ਨੇ ਵਕਤ ਨਹੀਂ ਹੋਏਗਾ ਜੀ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਮੈਂ ਦੇਖ ਰਿਹਾ ਸੀ ਕਿ ਵੀ ਕਿਉਂਕਿ ਅਸੀਂ ਵੀਰਵਾਰ ਦਾ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਜੀ। 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਚੰਕਤ ਨੇ ਭਗਤ ਜੀ ਦੇ, ਔਰ ਅੱਜ ਥੋੜਾ ਜਿਹਾ ਲੰਬਾ ਹੈ ਸ਼ਬਦ ਔਰ ਵਕਤ ਦੀ ਸੀਮਾ ਮੈਂ ਬਹੁਤ ਵੇਰ ਵਿੱਚ ਤਾਂ ਨਹੀਂ ਜਾਵਾਂਗਾ, ਪਰ ਸਾਂਝਾ ਮੈਂ ਜ਼ਰੂਰ ਕਰਦਾ ਇਹ ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋਂ ਜੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਇੱਕ ਗੱਲ ਦਾ ਧਿਆਨ ਰਹੇ ਕਿ ਗੁਰਬਾਣੀ 'ਚ ਭਗਤ ਜਨਾਂ ਨੇ ਜਾਂ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਜਦੋਂ ਯੁਗਾਂ ਦਾ ਜ਼ਿਕਰ ਕੀਤਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਤਲੁਜ ਤ੍ਰੇਤਾ ਦੁਆਪਰ ਇਹ ਹਜ਼ਾਰਾਂ ਲੱਖਾਂ ਸਾਲਾਂ ਦਾ ਯੁੱਗ ਜਿਵੇਂ ਬ੍ਰਾਹਮਣਵਾਦੀ ਸਾਨੂੰ ਯਕੀਨ ਕਰਵਾਉਂਦੇ ਨੇ। ਇਹ 7-8 ਹਜ਼ਾਰ ਦੀ ਹਿਊਮਨ ਹਿਸਟਰੀ ਦੀ ਗੱਲ ਹੀ ਹੈ, ਪਰ ਕਿਉਂਕਿ ਯੁਗਾਂ ਦਾ ਚਰਚਾ ਆਲਰੇਡੀ ਲਿਟਰੇਚਰ ਦੇ ਵਿੱਚ ਐਗਜ਼ਿਸਟ ਕਰਦਾ ਸੀ ਔਰ ਉਹਨਾਂ ਨੇ ਹਰ ਯੁੱਗ ਦਾ ਅੱਡ ਰੰਗ ਵੀ ਬਣਾਇਆ। ਸਾਮ ਕਹੇ ਸਿਤੰਬਰ ਸੁਆਮੀ, ਸੱਚ ਮੈਂ ਆਚੈ ਸਾਚ ਰਹੇ, ਸਭ ਕੋ ਸਾਚ ਸਮਾਵੇ। ਇਸ ਤਰੀਕੇ ਨਾਲ ਹਰ ਯੁੱਗ ਦਾ ਇਹ ਧਰਮ ਵੀ ਦੱਸਿਆ ਸੀ ਕਿ ਇਸ 'ਚ ਯੱਗ ਕਰੋ, ਇਸ 'ਚ ਦਾਨ ਕਰੋ, ਇਸ 'ਚ ਇਹ ਕਰੋ। ਸੋ ਭਗਤ ਜਨਾਂ ਨੇ ਵੀ, ਭਗਤ ਰਵਿਦਾਸ ਜੀ ਨੇ ਵੀ ਉਹਨੂੰ ਹੀ ਰੈਫਰ ਕੀਤਾ ਕਿ ਵੀ ਸਤਯੁਗ ਦੇ ਵਿੱਚ ਸੱਤ ਦਾ ਪ੍ਰਭਾਵ, ਤ੍ਰੇਤੇ ਦੇ ਵਿੱਚ ਜਗ ਹੋਮ ਕਰਨੇ, ਦੁਆਪਰ ਦੇ ਵਿੱਚ ਪੂਜਾ ਤੇ ਆਚਾਰ, तीनों युग तीनों दृढ़। और उन्होंने ये कहना सी कि जी ये एक एक चीज़ ही तुसीं दृढ़ करो इन्हां युगां दे विच, और कलयुग दे विच नाम आधार उस दी जिहड़ी है वो भगती करनी। पर इत्थे जिहड़ा भगत जी का विचार है, पार कैसे पाए बोरे मोसो कऊ ना कह समझाए जाते आवा गवन बिलाए। भी युगां दी गल कही दा ये तत्त है, ये है, पर मैनू ये दसो कि पार किवें जाना, उस रब नूं किवें पाउणा,
ਮੋਸੋ ਕੋਊ ਨਾ ਕਹਿ। ਮੈਨੂੰ ਕਿਸੇ ਨੇ ਸਮਝਾਇਆ ਨਹੀਂ ਹੈ, ਜੁਗਾਂ ਦੀ ਤਾਂ ਦੂਸਰੀ ਗੱਲ ਮੈਨੂੰ ਸੁਣਾ ਰਹੇ ਨੇ, ਪਰ ਮੈਨੂੰ ਕਿਸੇ ਨੇ ਸਮਝਾਇਆ ਨਹੀਂ ਹੈ। ਜਾਤੇ ਆਵਾ ਗਵਨ ਬਿਲਾਏ, ਕਿ ਕਿਵੇਂ ਪਾਰ ਜਾਈਏ ਤਾਂ ਕਿ ਆਵਾ ਗੌਣ ਮਿਟ ਜਾਏ। ਬਹੁ ਬਿਧ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ। ਕਵਨ ਕਰਮ ਤੇ ਛੁਟੀ ਹੈ, ਜੈ ਸਾਧੇ ਸਭ ਸਿੱਧ ਹੋਏ। ਕਿ ਵੀ ਇਹ ਸਾਰੇ ਹੀ ਹਰ ਯੁੱਗ ਦਾ ਆਪਣਾ ਧਰਮ ਨਿਰੂਪਿਆ, ਬਿਆਨਿਆ ਹੋਇਆ, ਲੇਕਿਨ ਕਰਤਾ ਤਾਂ ਦੇਖ ਰਿਹਾ ਇਸ ਸਾਰਿਆਂ ਨੂੰ। ਤੇ ਮੈਨੂੰ ਜਿਹੜਾ ਕਵਨ ਕਰਮ ਤੇ ਛੁੱਟੀ ਹੈ, ਮੈਨੂੰ ਤਾਂ ਦੱਸੋ ਕਿ ਵੀ ਐਸਾ ਮੈਂ ਕਿਹੜੇ ਕੰਮ ਕਰਾਂ ਕਿ ਮੈਂ ਇਸ ਜੀਵਨ ਮਰਨ ਦੇ ਗੇੜ ਚੋਂ ਛੁੱਟ ਜਾ। ਜੈ ਸਾਧੇ ਸਭ ਸਿੱਧ ਹੋਏ, ਜਿਸ ਨੂੰ ਕਰਨ ਦੇ ਨਾਲ ਮੇਰੇ ਅੰਦਰ ਗਿਆਨ ਹੋਏ, ਸਿੱਧੀ ਹੋਏ, ਸਪਿਰਿਚੁਅਲ ਜਿਹੜੀ ਹੈ ਉਹ ਐਕਸਲੈਂਸ ਮੇਰੇ 'ਚ ਪੈਦਾ ਹੋਏ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਣ ਵੇਦ ਪੁਰਾਨ। ਸੰਸਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਕਿ ਵੀ ਜਦੋਂ ਅਸੀਂ ਵੇਦ ਪੁਰਾਣ ਪੜ੍ਹਦੇ ਹਾਂ, ਸ਼ੰਕਾ ਤੇ ਉਹ ਨਿਵਰਤ ਨਹੀਂ ਕਰਦੇ, ਕਰਮ ਅਕਰਮ ਵਿਚਾਰੀਐ। ਉਹਦੇ 'ਚ ਇਹੀ ਵਿਚਾਰ ਹੁੰਦੀ ਹੈ ਕਿ ਕਿਹੜਾ ਕਰਮ ਸ਼ੁਭ ਹੈ, ਕਿਹੜਾ ਅਸ਼ੁਭ ਹੈ। ਵੀ ਇਹ ਸ਼ੁਭ ਦੇ ਸ਼ਗਨ ਵੀ ਹੁੰਦੇ ਨੇ, ਅਸ਼ੁਭ ਸ਼ਗਨ ਹੈ, ਬਦ ਸ਼ਗਨ ਹੈ, ਵੀ ਇਸ ਤੋਂ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ ਹੈ। ਔਰ ਕਿਹੜੀ ਚੀਜ਼ ਹੰਕਾਰ ਨੂੰ, ਹਉਮੈ ਨੂੰ ਦੂਰ ਕਰੇ, ਇਹਦਾ ਕੋਈ ਰਸਤਾ ਨਹੀਂ ਹੈ। ਬਾਹਰ ਉਦਕ ਪਖਾਰੀ ਹੈ, ਬਾਹਰੋਂ ਇਹ ਕਹਿਣਗੇ ਜੀ ਜਾ ਕੇ ਤੀਰਥਾਂ ਦੇ ਇਸ਼ਨਾਨ ਕਰੋ। ਉਦਕ ਪਾਣੀ ਨੂੰ ਕਹਿੰਦੇ ਨੇ, ਪਖਾਰੀ ਹੈ ਨਹਾਓ, ਪਾਣੀ ਦੇ ਨਾਲ ਨਹਾਣਾ, ਇਸ਼ਨਾਨ ਦਾ ਬੜਾ ਮਹੱਤਵ ਹੈ। ਘਟ ਭੀਤਰ ਬਿਬਦ ਵਿਕਾਰ, ਪਰ ਅੰਦਰ ਦਿਲ ਦੇ ਤਾਂ ਮਨ ਤਾਂ ਵਿਕਾਰਾਂ ਨਾਲ ਭਰਿਆ ਹੋਇਆ, ਉਹ ਬਾਹਰ ਦੇ ਪਾਣੀ ਨਾਲ ਤਾਂ ਧੋਤਾ ਨਹੀਂ ਜਾਣ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਸੁੱਚੇ ਸੇ ਹੀ ਨਾਨਕਾ ਜਿਸ ਜੈ ਮਨ ਵਸਿਆ ਸੋਏ, ਜਾਂ ਜਿਸ ਮਨ ਵਸਿਆ ਸੋਏ। ਕਿ ਵੀ ਪਿੰਡਾ ਧੋਣ ਨਾਲ ਤਾਂ ਸੁੱਚਾ ਨਹੀਂ ਹੁੰਦਾ, ਸੁੱਚਾ ਉਹ ਹੈ ਜਿਹਦੇ ਅੰਦਰ ਰੱਬ ਆਪ ਵਸਦੇ। ਫੇਰ ਭਗਤ ਜੀ ਨੇ ਫਰਮਾਇਆ, ਸ਼ੁੱਧ ਕਵਨ ਪਰ ਹੋਏ ਬੋ, ਕੁੰਚਰ ਬਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਥਾ, ਗਤ ਜਾਣਤ ਸਭ ਸੰਸਾਰ। ਵੀ ਅਸੀਂ ਸ਼ੁੱਧ ਕਿਵੇਂ ਹੋਵਾਂਗੇ, ਕਿਉਂਕਿ ਜਿਵੇਂ ਕੁੰਚਰ ਹਾਥੀ ਨੂੰ ਕਹਿੰਦੇ ਨੇ, ਔਰ ਹਾਥੀ ਬਾਰੇ ਹੈ ਵੀ ਉਹਨੂੰ ਤੁਸੀਂ ਜਿੰਨਾ ਮਰਜ਼ੀ ਨਵਾਓ ਧਵਾਓ ਤੇ ਫਿਰ ਉਹਦਾ ਉਹੀ ਹਾਲ ਹੁੰਦਾ ਹੈ ਕਿ ਵੀ ਜਿਸ ਨੂੰ ਅਸੀਂ ਸੁਖਮਣੀ ਸਾਹਿਬ 'ਚ ਕੱਢਦੇ ਹਾਂ ਕਿ ਵੀ ਗਧੇ ਨਾਲ ਜੁੜਿਆ ਵੀ ਹੈ, ਹਾਥੀ ਨਾਲ ਜੁੜਿਆ ਵੀ ਹੈ। ਗਰਦਬ ਪ੍ਰੀਤ ਭਸਮ ਸੰਗ, ਚੰਦਨ ਲੇਪ ਉਤਾਰੇ ਧੋਏ। ਗਰਦਬ ਪ੍ਰੀਤ ਭਸਮ ਸੰਗ ਹੋਏ, ਉਹ ਤੋਂ ਚੰਦਨ ਦਾ ਲੇਪ ਕਰੋ ਗਧੇ ਨੇ, ਫਿਰ ਮਿੱਟੀ 'ਚ। ਇਹੀ ਹਾਲ ਹਾਥੀ ਦਾ ਹੁੰਦਾ, ਹਾਥੀ ਵੀ ਮਿੱਟੀ ਦੇ ਵਿੱਚ ਜਿਹੜਾ ਚਲਾ ਜਾਂਦਾ। ਔਰ ਰਵ ਪ੍ਰਗਾਸ ਰਜਨੀ ਜਥਾ, ਕਿ ਇਹ ਜੇ ਮੈਨੂੰ ਚਾਨਣ ਹੋਏਗਾ ਤੇ ਜਿਵੇਂ ਜਦੋਂ ਸੂਰਜ ਚੜ੍ਹਦਾ, ਰਜਨੀ ਰਾਤ ਨੂੰ ਕਹਿੰਦੇ ਨੇ, ਤੇ ਰਾਤ ਦਾ ਹਨੇਰਾ ਲੁਪਤ ਹੁੰਦਾ, ਚਾਰ ਚਫੇਰੇ ਗਤ ਜਾਣਤ ਸਭ ਸੰਸਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਸੂਰਜ ਚੜ੍ਹ ਆਇਆ। ਇਸ ਤਰ੍ਹਾਂ ਮੈਨੂੰ ਵੀ ਤਾਂ ਗਿਆਨ ਹੋਏ। ਪਾਰਸ ਮਾਨੋ ਤਾਂਬੋ ਛਾਏ, ਕਨਕ ਹੋਤ ਨਹੀਂ ਬਾਹਰ। ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲਿਲਾਟ। ਕਿ ਜਿਸ ਤਰ੍ਹਾਂ ਪਾਰਸ ਦੇ ਨਾਲ ਜਦੋਂ ਤਾਂਬਾ ਛੂੰਹਦਾ ਤੇ ਨਾਲ ਦੀ ਨਾਲ ਉਹ ਸੋਨਾ ਬਣ ਜਾਂਦਾ ਹੈ। ਕਨਕ ਸੋਨੇ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ। ਔਰ ਇਸੇ ਤਰ੍ਹਾਂ ਜਦੋਂ ਪਰਮ ਪਰਸ ਗੁਰ ਭੇਟੀ, ਇਹੋ ਜਿਹਾ ਪਾਰਸ ਗੁਰੂ ਮਿਲ ਜਾਏ, ਪੂਰਬ ਲਿਖਤ ਲਿਲਾਟ, ਕਿ ਪਹਿਲੇ ਲਿਖੇ ਲਿਲਾਟ ਮੱਥੇ ਨੂੰ ਕਹਿੰਦੇ ਨੇ। ਮੱਥੇ ਦੇ ਕਰਮ ਜੇ ਉਜਾਗਰ ਹੋ ਜਾਣ, ਪੂਰਾ ਗੁਰੂ ਮਿਲ ਜਾਏ, ਫਿਰ ਕੀ ਹੁੰਦਾ? ਉਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਕਿ ਜਿਹੜਾ ਜਿਸ ਹਿਰਦੇ ਦੇ ਵਿੱਚ ਰੱਬ ਦੀ ਤਾਂਘ ਹੈ, ਉਸ ਤਾਂਘ ਵਾਲੇ ਹਿਰਦੇ ਨੂੰ ਜਦੋਂ ਰੱਬ ਮਿਲ ਜਾਂਦਾ, ਛੁਟਕਤ ਬਜਰ ਕਪਾਟ। ਜਿਹੜੇ ਖਿੱਚ ਕੇ ਬੰਦ ਕੀਤੇ ਹੋਏ ਦਰਵਾਜ਼ੇ ਨੇ, ਬਜਰ ਕਪਾਟ ਦਿਮਾਗ ਦੇ, ਜਿਹਨੂੰ 10ਵਾਂ ਦਵਾਰ ਹੀ ਕਹਿੰਦੇ ਨੇ ਕਿ ਮਤਲਬ, ਲੇਕਿਨ ਇਹ ਤੁਹਾਡੀ ਅਗਿਆਨਤਾ ਦਾ ਦਰਵਾਜ਼ਾ ਬਜਰ ਕਪਾਟ ਉਹ ਅਕਾਲ ਪੁਰਖ ਖੋਲ ਦਿੰਦਾ ਉਸ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ। ਤੇ ਅਖੀਰ 'ਚ ਭਗਤ ਜੀ ਨੇ ਫਰਮਾਇਆ, ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਕਿ ਉਸ ਵਾਹਿਗੁਰੂ ਦੇ ਮਿਲਣ ਦੇ ਨਾਲ ਮੈਨੂੰ ਭਗਤੀ ਦੀ ਜੁਗਤੀ ਆਈ, ਮੇਰੇ ਮਨ ਦੇ ਵਿੱਚ ਸਤ ਆ ਕੇ ਵਸਿਆ, ਮੇਰੇ ਅੰਦਰੋਂ ਵਿਕਾਰਾਂ ਦਾ ਜਿਹੜਾ ਕਲੰਕ ਹੈ ਉਹ ਧੋਤਾ ਗਿਆ, ਸ਼ੰਕੇ ਦੇ ਜਿਹੜੇ ਬੰਧਨ ਨੇ ਉਹ ਕੱਟੇ ਗਏ। ਔਰ ਉਹੀ ਮੇਰੇ ਅੰਦਰ ਸੋਈ ਬਸ ਰਸ ਮਨ ਮਿਲੇ, ਉਹ ਮੇਰੇ ਅੰਦਰ ਵਸਿਆ ਤੇ ਮੇਰਾ ਅੰਦਰ ਰਸ ਨਾਲ ਭਰ ਗਿਆ। ਗੁਣ ਨਿਰਗੁਣ ਏਕ ਵਿਚਾਰ, ਫਿਰ ਉਸ ਇੱਕ ਦੀ ਵਿਚਾਰ ਹੀ ਮੇਰੇ ਜੀਵਨ ਦਾ ਆਧਾਰ, ਮੇਰੇ ਨਿਰਗੁਣ ਦੇ ਅੰਦਰਲਾ ਗੁਣ ਉਸ ਰੱਬ ਦੀ ਯਾਦ ਬਣਿਆ। ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੇ ਰਵਿਦਾਸ ਉਦਾਸ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਜੇ ਗੁਰੂ ਦੀ ਬਖਸ਼ਿਸ਼ ਨਹੀਂ ਹੈ ਤੇ ਤੁਸੀਂ ਮਾਇਆ ਤੋਂ ਨਿਗ੍ਰਹਿ ਹੋਣ ਦੇ, ਮਾਇਆ ਤੋਂ ਟੁੱਟਣ ਦੇ ਜਿੰਨੇ ਮਰਜ਼ੀ ਯਤਨ ਕਰੋ,
ਟਾਰੀ ਨਾ ਟਰੈ ਭ੍ਰਮ ਫਾਸ। ਤੇ ਇਹ ਜਿਹੜੀ ਸ਼ੰਕੇ ਦੀ ਫਾਂਸੀ ਤੁਹਾਡੇ ਗਲ ਨੂੰ ਚੰਬੜੀ ਹੋਈ ਹੈ, ਇਹ ਟਾਰੀ ਨਾ ਟਰੇ, ਇਹ ਤੁਹਾਡੇ ਟਲੇਗੀ ਨਹੀਂ। ਪ੍ਰੇਮ ਭਗਤ ਨਹੀਂ ਉਪਜੈ। ਇਵੇਂ ਯਤਨਾਂ ਦੇ ਨਾਲ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ, ਤੇ ਜੇ ਸਿਰਫ ਯਤਨ ਦੇ ਨਾਲ ਹੀ ਕਰੋਗੇ ਤਾਂ ਤੇ ਰਵਿਦਾਸ ਫਿਰ ਉਦਾਸੀ ਪੱਲੇ ਪੈਂਦੀ ਹੈ। ਪਰ ਜੇ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਉਸ ਦੀ ਰਹਿਮਤ ਹੋ ਜਾਏ ਤੇ ਉਹ ਅੰਦਰ ਆ ਵਸੇ, ਤੇ ਫਿਰ ਮਨ ਤਨ ਸੀਤਲ ਹੋਏ, ਤੇ ਫਿਰ ਜਦੋਂ ਉਹ ਅਵਸਥਾ ਹੁੰਦੀ ਹੈ ਫਿਰ ਤਾਂ ਅਸੀਂ ਬਾਰ-ਬਾਰ ਇਹੀ ਕਹਿੰਦੇ ਹਾਂ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।